व्यूअर्स ब्रेक तो बाद तुहाडा सारिਆਂ ਦਾ स्वागत है। जिवें कि जिहड़ा तीजा सैगमेंट है इस सच्चो सच प्रोग्राम का ਇਹ ਹਮੇਸ਼ਾ ਅਸੀਂ ਕਸ਼ਮੀਰ ਦੇ ਲਈ ਰੱਖਿਆ ਹੁੰਦਾ ਤੇ ਕਸ਼ਮੀਰ ਨੂੰ ਦੇ ਵਿੱਚ ਜਦੋਂ ਤੋਂ ਧਾਰਾ 370 ਹਟਾਈ ਗਈ ਹੈ ਤੇ ਭਾਰਤ ਦਾ ਹਿੱਸਾ ਦੋ ਯੂਨੀਅਨ ਟੈਰੀਟਰੀਜ਼ ਦੇ ਵਿੱਚ ਡਿਵਾਈਡ ਕਰਕੇ ਕਸ਼ਮੀਰ ਨੂੰ ਬਣਾਇਆ ਗਿਆ। ਜਿਵੇਂ ਦਾ ਤਸ਼ੱਦਦ ਉੱਥੇ ਹੋ ਰਿਹਾ, ਡਿਟੈਂਸ਼ਨ ਸੈਂਟਰਸ ਦੀ ਗੱਲ ਹੈਗੀ ਆ, ਗੱਲਾਂ ਹੁੰਦੀਆਂ ਨੇ ਉੱਥੇ ਇੰਟਰਨੈਟ ਖੋਲ੍ਹਣ ਦੀਆਂ ਜਾਂ ਸਕੂਲਸ ਖੋਲ੍ਹਣ ਦੀਆਂ, ਪਰ ਜਿਹੜੀ ਸਥਿਤੀ ਆ ਉਹ ਜਿਉਂ ਦੀ ਤਿਉਂ ਬਣੀ ਹੋਈ ਆ। 212 ਦਿਨ ਜਿਹੜੇ ਹੈਗੇ ਆ ਹੋ ਚੁੱਕੇ ਆ। ਕਸ਼ਮੀਰ ਨੂੰ ਜਿਹੜੀ ਸਥਿਤੀ ਕਸ਼ਮੀਰ ਦੀ ਜਿਉਂ ਦੀ ਤਿਉਂ ਵੱਧ ਤੋਂ ਬੱਤਰ ਹੁੰਦੀ ਨਜ਼ਰ ਆ ਰਹੀ ਹੈ। ਸੋ ਅੱਜ ਜਿਹੜਾ ਤੀਜਾ ਸੈਗਮੈਂਟ ਹੈ ਇਹਦੇ ਵਿੱਚ ਜਿੱਥੇ ਅਸੀਂ ਕਸ਼ਮੀਰ ਬਾਬਤ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਨੇ ਕਸ਼ਮੀਰ ਦਾ ਵੀ ਜ਼ਿਕਰ ਕਰਾਂਗੇ, ਨਾਲ ਹੀ ਜਿਹੜੇ ਤੁਹਾਡੇ ਕਮੈਂਟਸ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਆਪਣੇ ਵਿਚਾਰ, ਉਹ ਵੀ ਡਿਸਕਸ ਕਰਾਂਗੇ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਕਸ਼ਮੀਰ ਦਾ ਜਿਹੜੀ ਸਥਿਤੀ ਹੈਗੀ ਇਸ ਵਕਤ ਬਣੀ ਹੋਈ ਹੈ ਜਿਹੜੀ? ਦੇਖੋ, ਜਿਵੇਂ ਅਸੀਂ ਅੱਗੇ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਇਹਨਾਂ ਦੀ ਬਦਨੀਤੀ ਸੀ, ਇਹਨਾਂ ਨੇ ਸਮਝਿਆ ਵੀ ਕਸ਼ਮੀਰ ਨੂੰ ਇਹ ਕਾਬੂ ਕਰ ਲੈਣਗੇ। ਪਰ ਜਿਵੇਂ ਮੈਂ ਪਿਛਲੇ ਸੈਗਮੈਂਟ 'ਚ ਕਿਹਾ ਕਿ ਵੀ ਇਹ ਸਮਝਦੇ ਸੀ ਵੀ ਅਸੀਂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾ ਦਿੱਤਾ, ਪਰ ਇਹਨਾਂ ਨੇ ਭਾਰਤ ਨੂੰ ਕਸ਼ਮੀਰ ਬਣਾ ਦਿੱਤਾ। ਹੁਣ ਜਿੰਨਾ ਕਿ ਇਹਨਾਂ ਦੇ ਕੰਟਰੋਲ 'ਚ ਹੈ, ਕਸ਼ਮੀਰ ਵਾਦੀ ਦੇ ਵਿੱਚ 1 ਮਿਲੀਅਨ ਫੌਜ ਰੱਖ ਕੇ ਜ਼ੁਲਮਾਂ ਦਾ ਸਿਲਸਿਲਾ ਬਰਾਬਰ ਜਾਰੀ ਹੈ। ਝੂਠੇ ਕੇਸਾਂ 'ਚ ਜਦੋਂ ਇਹਨਾਂ ਨੂੰ ਕੁਝ ਨਹੀਂ ਮਿਲਦਾ, ਤੇ ਜਿਵੇਂ ਅਸੀਂ ਪੁਲਵਾਮਾ ਦੇ ਹਵਾਲੇ ਨਾਲ ਦੇਖ ਰਹੇ ਕਿ ਕਿਵੇਂ ਇਹਨਾਂ ਨੇ ਕਿਹਾ ਜੀ ਅਸੀਂ ਇੱਕ ਹੋਰ ਸਾਜ਼ਿਸ਼ ਫੜੀ ਜਿਨ੍ਹਾਂ ਨੇ ਨੂੰ ਖਾਣਾ ਖਵਾਇਆ, ਔਰ ਦੂਸਰਾ ਫਾਦਰ ਐਂਡ ਡਾਟਰ ਉਹਨਾਂ ਨੂੰ ਜਿਹੜਾ ਉਹ ਇਹਨਾਂ ਨੇ ਝੂਠੇ ਕੇਸ ਦੇ ਵਿੱਚ ਫਸਾਇਆ। ਦੂਸਰੇ ਪਾਸੇ ਜਿਵੇਂ ਦਿੱਲੀ ਜੰਮੂ ਦੇ ਹਵਾਲੇ ਨਾਲ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਜੰਮੂ ਮਿਊਨਿਸਪਲ ਕਮੇਟੀ ਨੇ ਕਿਹਾ ਕਿ ਜੰਮੂ ਏਅਰਪੋਰਟ ਦਾ ਨਾਮ ਮਹਾਰਾਜਾ ਗੁਲਾਬ ਸਿੰਘ ਦੇ ਨਾਂ ਤੇ ਔਰ ਯੂਨੀਵਰਸਿਟੀ ਦਾ ਨਾਂ ਹਰੀ ਸਿੰਘ ਦੇ ਨਾਂ ਤੇ। ਹੁਣ ਇਹ ਇਸ ਪੀਰੀਅਡ ਦੇ ਵਿੱਚ ਜਿਵੇਂ ਇਹ ਸਵਾਲ ਸਾਨੂੰ ਪੁੱਛਿਆ ਕਿ ਵੀ ਕੀ ਸੀਏ ਵਾਪਸ ਲੈ ਲੈਣਗੇ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਕੱਲ੍ਹ ਹੀ ਕਿਸੇ ਨਾਲ ਡਿਸਕਸ਼ਨ ਹੋ ਰਹੀ ਸੀ। ਮੈਂ ਕਿਹਾ ਤੁਸੀਂ ਜੇ ਮੀਡੀਆ ਨੂੰ ਕਲੋਜ਼ਲੀ ਫੋਲੋ ਕਰੋ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੀ ਹਰ ਇੱਕ ਨੂੰ ਸੀਏ ਦੇ ਥੱਲੇ ਜਿੰਨੇ ਨੇ ਉਹ ਮਿਲੇਗੀ ਸਿਟੀਜ਼ਨਸ਼ਿਪ ਦੇਵਾਂਗੇ, ਔਰ ਆਲਰੇਡੀ ਮਿਲ ਰਹੀ ਹੈ। ਬਹੁਤ ਘੱਟ ਨੂੰ ਇਹ ਪਤਾ ਹੈ ਕਿ ਸੁਪਰੀਮ ਕੋਰਟ ਨੇ ਇਹਦੇ ਤੇ ਸਟੇ ਦੇਣ ਤੋਂ ਨਾ ਕਰ ਦਿੱਤੀ ਸੀ ਔਰ ਸਾਰੀਆਂ ਪਟੀਸ਼ਨਾਂ ਇਕੱਠੀਆਂ ਕੀਤੀਆਂ ਹੋਈਆਂ ਕਿ ਜੀ ਬਾਅਦ 'ਚ ਹੀਅਰਿੰਗ ਕਰਨੀ ਹੈ। ਜਦੋਂ ਤੱਕ ਹੀਅਰਿੰਗ ਕਰਨੀ ਹੈ, ਆਲਰੇਡੀ ਜਿੰਨੇ ਮਿਲੀਅਨ ਹਿੰਦੂਆਂ ਨੂੰ ਇਹਨਾਂ ਨੇ ਉਹ ਰਾਈਟ ਦੇਣਾ ਉਹ ਉਹਨਾਂ ਨੇ ਦੇ ਦਿੱਤਾ ਹੋਣਾ। ਜੇ ਫਿਰ ਉਹਨਾਂ ਨੂੰ ਲੱਗਾ ਕਿ ਇੰਟਰਨੈਸ਼ਨਲ ਪ੍ਰੈਸ਼ਰ ਕੋਈ ਐਸਾ ਬਿਲਟ ਹੋ ਗਿਆ ਕਿ ਜਿਹਦੇ ਥੱਲੇ ਉਹਨਾਂ ਨੂੰ ਕਰਨਾ, ਫਿਰ ਸੁਪਰੀਮ ਕੋਰਟ ਤੋਂ ਘਵਾ ਦੇਣਗੇ ਕਿ ਜੀ ਨਹੀਂ ਹੈ, ਪਰ ਉਦੋਂ ਤੱਕ ਉਹਨਾਂ ਨੇ ਆਪਣਾ ਕੰਮ ਕਰ ਲੈਣਾ। ਇਹੀ ਹਾਲ ਜੰਮੂ ਕਸ਼ਮੀਰ ਦਾ। ਹੁਣ ਇਹ ਪੁੱਛਿਆ ਜਾ ਰਿਹਾ ਜੀ ਕੀ ਸਟੇਟਹੁੱਡ ਰੀਸਟੋਰ ਹੋਏਗਾ, ਜਿਵੇਂ ਉਹਨੇ RSS ਤੇ ਮਾਧਵ ਨੇ ਕਿਹਾ ਇਹਨਾਂ ਨੂੰ ਹੁਣ ਤਾਂ ਲੋੜ ਨਹੀਂ, ਲੇਕਿਨ ਇਸ ਪੀਰੀਅਡ 'ਚ ਉਹ ਕੰਮ ਕਰ ਰਹੇ ਨੇ। ਜਿਵੇਂ 3-4 ਦਿਨ ਪਹਿਲਾਂ ਉਹਨਾਂ ਨੇ ਜਿਹੜੇ 39 ਲਾਅ ਸੈਂਟਰ ਦੇ ਸੀ ਉਹ ਜੰਮੂ ਕਸ਼ਮੀਰ, ਕਿਉਂਕਿ ਯੂਨੀਅਨ ਟੈਰੀਟਰੀ ਹੈ, ਯੂਨੀਅਨ ਟੈਰੀਟਰੀ ਥੱਲੇ ਕੋਈ ਲੈਜਿਸਲੇਚਰ ਨਹੀਂ ਹੈ ਅਜੇ, ਸੋ ਉਹ ਸਾਰਾ ਕੰਮ ਹੀ ਕਰ ਰਹੇ ਨੇ ਜਿਹੜਾ ਕਿ ਜਦੋਂ ਉਹ ਕਰ ਲੈਣਗੇ, ਜਿੰਨੇ ਲਾਅ ਵੀ ਬਦਲ ਦੇਣਗੇ, ਨਾਂ ਵੀ ਬਦਲ ਦੇਣਗੇ, ਅੰਦਰ ਸਿਸਟਮ 'ਚ ਵੀ ਆਪਣੇ ਬੰਦੇ ਵਾੜ ਦੇਣਗੇ। ਜੇ ਫਿਰ ਕਿਸੇ ਪ੍ਰੈਸ਼ਰ ਥੱਲੇ ਉਹਨਾਂ ਨੂੰ ਆਉਣ ਵਾਲੇ ਪੀਰੀਅਡ 'ਚ ਉਹਦੀ ਸਟੇਟਹੁੱਡ ਵਾਪਸ ਕਰਨੀ ਪਈ, ਆਰਟੀਕਲ 370 ਦਾ ਜੇ ਕਾਂਗਰਸ ਦੀ ਵੀ ਹਕੂਮਤ ਬਣ ਜਾਏ, ਉਹਨਾਂ ਨੇ ਨਹੀਂ ਕਰਨਾ ਹੈ, ਤੇ ਫਿਰ ਉਹ ਕਹਿਣਗੇ ਜੀ ਠੀਕ ਹੈ। ਹੁਣ ਉਹਦੇ 'ਚ ਕਿਵੇਂ ਹਿੰਦੂਕਰਨ ਕੀਤਾ ਜਾ ਰਿਹਾ ਕਸ਼ਮੀਰ ਵਾਦੀ ਦੇ ਵਿੱਚ? ਹੁਣ ਕਹਿਣ ਨੂੰ ਤਾਂ 7 ਮਹੀਨੇ ਬਾਅਦ ਉਹਨਾਂ ਨੇ ਕਿਹਾ ਜੀ ਨੈਟੀਜ਼ਨਸ ਆਰ ਹੈਪੀ, ਦੇ ਆਰ ਸ਼ੇਅਰਿੰਗ ਐਵਰੀਥਿੰਗ ਐਂਡ ਇੰਟਰਨੈਟ ਜਿਹੜਾ ਉਹ ਅਸੀਂ ਖੋਲ੍ਹ ਦਿੱਤਾ, ਪਰ ਖੋਲ੍ਹਿਆ ਕੀ ਹੈ ਇੰਟਰਨੈਟ ਦੇ ਵਿੱਚ? 2G ਲੋਕ ਆਪਣੀ ਜਿਹੜੀ ਹੈ ਉਹ ਗੱਲ ਪਹੁੰਚਾ ਵੀ ਨਹੀਂ ਸਕਦੇ ਹੈ। ਮੇਰਾ ਖਿਆਲ ਹੈ ਤੁਸੀਂ ਜੇ ਅਟੈਂਸ਼ਨ ਦਿਓਗੇ ਤਾਂ ਆਈ ਬੀ ਏਬਲ ਟੂ ਡਿਸਕਸ ਬੈਟਰ। ਔਰ ਉਹਦੀ ਉਮਰ ਅਬਦੁੱਲਾ ਦੀ ਪਿਕਚਰ ਜਿਹੜੀ ਕਿ ਅੱਜ ਉਹਦੀ ਪਹਿਲਾਂ ਆਈ ਸੀ ਕਿ ਜੀ ਉਹ ਦਾੜੀ ਦੇ ਨਾਲ ਔਰ ਉਹ ਦੂਜੇ ਨਾਲ ਹੈ, ਹੁਣ ਇਹਨਾਂ ਦੱਸ ਰਹੇ ਨੇ ਜੀ ਉਹਨੇ ਵੀ ਆਪਣਾ ਪਹਿਲਾ ਟਵੀਟ ਕੀਤਾ ਕਿ ਜੀ ਮੈਂ ਠੀਕ ਹਾਂ ਬਿਲਕੁਲ। ਲੇਕਿਨ ਕੰਮ ਕੀ ਕਰ ਰਹੇ ਨੇ? ਜਿਵੇਂ ਈਵਨ ਸ੍ਰੀਨਗਰ ਦੇ ਵਿੱਚ ਉਹਨਾਂ ਨੇ ਅੱਜ ਦੀ ਉਹਨਾਂ ਦੇ ਮੀਡੀਆ ਦੀ ਖਬਰ ਹੈ ਕਸ਼ਮੀਰ ਯੂਨੀਵਰਸਿਟੀ ਆਬਜ਼ਰਵਸ ਹਿੰਦੀ ਦਿਵਸ। ਹੁਣ ਜੰਮੂ ਕਸ਼ਮੀਰ ਜਿਹਦੀ 90% ਆਬਾਦੀ ਜਿਹੜੀ ਹੈ ਉਰਦੂ ਸਪੀਕਿੰਗ ਹੈ, ਉੱਥੇ ਹਿੰਦੀ ਦਾ ਕੀ ਕੰਮ ਹੈ? ਫਿਰ ਤੁਸੀਂ ਕਸ਼ਮੀਰ ਜੰਮੂ ਵਿਦਨ ਜੰਮੂ ਯੂਨੀਵਰਸਿਟੀ 'ਚ ਕੀ ਹੁੰਦਾ ਹੈ ਉਹ ਇੱਕ ਵੱਖਰੀ ਗੱਲ ਹੈ, ਬਟ ਕਸ਼ਮੀਰ ਯੂਨੀਵਰਸਿਟੀ ਦੇ ਵਿੱਚ ਜਾ ਕੇ ਹਿੰਦੀ ਦਿਵਸ ਕਰਨਾ, ਇਹਦਾ ਮਤਲਬ ਇਹ ਹੈ ਕਿ ਮੈਸੇਜ ਇਹ ਦੇ ਰਹੇ ਨੇ ਕਿ ਤੁਹਾਨੂੰ ਅਸੀਂ ਹਿੰਦੂ ਬਣਾ ਦਿੱਤਾ, ਹਿੰਦੂ ਅਸੀਂ ਬਣਾਉਣ ਵੱਲ ਤੁਹਾਨੂੰ ਤੁਰੇ ਹੋਏ ਹਾਂ।
ਉਹਦੇ ਖਬਰ ਹੈ the University of Kashmir on Tuesday observed Hindi Divas in which the Vice Chancellor said there was a need to further groom the language in Kashmir ਕਿ ਹੁਣ ਉਹ ਵਕਤ ਆ ਗਿਆ ਕਿ ਅਸੀਂ ਵਾਦੀ ਦੇ ਵਿੱਚ ਇਸ ਜ਼ੁਬਾਨ ਨੂੰ ਪ੍ਰਚਾਰੀਏ। On the occasion, Kashmir University Vice Chancellor Professor Talat Ahmed said the education standard needed to be improved and asserted that the research should be conducted so that students who would complete their studies from here in Hindi should be known across the world कि जी वो सारे दुनिया दे विच जाने जान। It is an honor that we are organizing Hindi Divas, which actually was scheduled earlier, but due to uneasy situation it could not be organized. It is our privilege that our university is organizing on this। और ये अगे लंबी चौड़ी ये खबर है। ਹੁਣ ਇੱਕ ਪਾਸੇ ਤਾਂ ਇਹ ਹਿੰਦੀ ਦਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ, ਲੇਕਿਨ ਉੱਥੇ ਰਿਐਲਿਟੀ ਕੀ ਹੈ, ਜਿਹੜਾ ਕਾਰੋਬਾਰ ਕਿਵੇਂ ਤਬਾਹ ਕੀਤਾ ਹੈ, ਕਿਵੇਂ ਟਰਾਂਸਪੋਰਟਰ ਸਾਰੇ ਤਬਾਹ ਕੀਤੇ ਨੇ। ਔਰ ਇਕਨੋਮਿਕ ਟਾਈਮਸ ਦੀ ਖਬਰ ਜਿਹੜੀ ਸਾਨੂੰ ਸਾਡੇ ਇੱਕ ਵੀਰ ਨੇ ਭੇਜੀ ਪਰ ਮੈਂ ਲੇਟ ਦੇਖੀ ਹੈ, ਔਰ ਇਹ ਖਬਰ ਹੈ ਕਿ 50% ਯੂਨਿਟਸ ਇਨ ਕਸ਼ਮੀਰਜ਼ ਇੰਡਸਟਰੀਅਲ ਜ਼ੋਨ ਅਨਯੂਜ਼ਡ ਇਨਐਕਟਿਵ ਕਿ ਜਿਹੜਾ ਇੰਡਸਟਰੀਅਲ ਜ਼ੋਨ ਹੈ ਸ੍ਰੀਨਗਰ ਦੇ ਵਿੱਚ ਉਹਦੇ ਚ 50% ਜਿਹੜੀ ਇਕਵਿਪਮੈਂਟ ਹੈ ਉਹ ਇਰਰੈਲੇਵੈਂਟ ਹੈ ਜੀ। ਐਟ ਏ ਟਾਈਮਸ ਵੈਨ ਜੰਮੂ ਐਂਡ ਕਸ਼ਮੀਰ ਐਡਮਿਨਿਸਟ੍ਰੇਸ਼ਨ ਇਜ਼ ਪ੍ਰੀਪੇਅਰਿੰਗ ਫॉर ਗਲੋਬਲ ਇਨਵੈਸਟਰਸ ਸਮਿਟ which is scheduled to take place in April, around 50% units in different industrial estates in the valley remain unused or non-functional due to prevailing political uncertainty। 50% ਜਿਹੜੇ ਨੇ out of order ਪਏ ਨੇ ਔਰ ਉਹਨੇ ਫਿਰ ਡਿਟੇਲ ਦਿੱਤੀ ਹੈ as per the government figures। economic times ਦੀ ਖਬਰ ਹੈ out of 2547 plots allotted to businessmen in 26 industrial estates, only 1444 are functional, 323 are non-functional, 479 remain under establishments, 191 units have taken no steps, while in some areas in these estates remain under armed forces। कि फौज ने उधर तक कब्जा किया हुआ है। The situation has worsened for the businesses since August 5th, 2019 when Jammu Kashmir Reorganization Bill was passed and communication and internet curbs were put in place. Even the functional units are on the verge of closure. Business in Kashmir are facing an existential threat. President of Kashmir Chamber of Commerce and Industries, Sheikh Ashik, told Economic Times, what is adding to the problems of businessmen is unprecedented pressure from banks and financial institutions to pay and recover loans। उन्होंने कहा जी एक पास उन्होंने ਕਿਹਾ ਕਿ ਲਿਆਓ ਲੋਨਸ, ਬਿਲਕੁਲ ਕੋਈ ਅੱਗੋਂ ਨਹੀਂ ਹੈ ਔਰ ਇਹ ਜਿਹੜੇ ਐਗਜ਼ਿਸਟਿੰਗ ਵੀ ਨੇ ਉਹ ਵੀ ਕਲੈਪਸ ਹੋ ਰਹੇ ਨੇ। ਵੀ ਮੇ ਬੀ ਸਰਕਮਸਟੈਂਸ਼ੀਅਲ ਡਿਫਾਲਟਰ ਬਟ ਸਰਟਨਲੀ ਨਾਟ ਵਿਲਫੁਲ ਡਿਫਾਲਟਰਸ ਕਿ ਜੀ ਅਸੀਂ ਬੈਂਕਾਂ ਨੂੰ ਕਹਿ ਰਹੇ ਹਾਂ ਕਿ ਅਸੀਂ ਸਰਕਮਸਟੈਂਸ਼ੀਅਲ ਡਿਫਾਲਟਰ ਹੈ, ਵਿਲਫੁਲ ਨਹੀਂ ਹੈ। ਵੀ ਜਸਟ ਵਾਂਟ ਏ ਬਰੀਦਰ ਬਟ ਨੋਬਡੀ ਇਜ਼ ਲਿਸਨਿੰਗ ਟੂ ਅਸ। ਸੋ ਇਹ ਗਰਾਊਂਡ ਰਿਐਲਿਟੀ ਹੈ ਉੱਥੇ ਬਿਜ਼ਨਸਿਸ ਦੀ ਵੀ। ਔਰ ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਜਿਵੇਂ ਕਿ ਹਾਲ ਪੋਲੀਟੀਕਲ ਲੀਡਰਸ਼ਿਪ ਜਿਵੇਂ ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ ਹੁਣ ਉਹ ਸਾਰੀਆਂ ਹੀ ਪੋਲੀਟੀਕਲ ਪਾਰਟੀ 'ਚੋਂ ਇਸ ਕਿਸਮ ਦੇ ਜਿਹੜੇ ਨੇ ਜਿਹਨੂੰ ਅਕਸਰ ਉੱਥੇ ਆਇਆ ਰਾਮ ਗਿਆ ਰਾਮ ਕਿਹਾ ਜਾਂਦਾ ਸੀ। ਇੱਕ ਜ਼ਮਾਨਾ ਸੀ ਹਰਿਆਣੇ ਦੇ ਵਿੱਚ ਇਹ ਫਿਨੋਮੀਨਾ ਸ਼ੁਰੂ ਹੋਇਆ ਸੀ, ਪਰ ਇਹ ਹਾਰਸ ਟ੍ਰੇਡਿੰਗ ਕਿਹਾ ਜਾਂਦਾ ਕਿ ਘੋੜਿਆਂ ਦੀ ਖਰੀਦ। ਉਹ ਹੁਣ ਦੇਖ ਰਹੇ ਨੇ ਉਹਨਾਂ ਨੇ ਮਹਿਬੂਬਾ ਮੁਫਤੀ ਦੀ ਸਰਕਾਰ ਜਿਹੜਾ ਫਾਈਨੈਂਸ ਮਿਨਿਸਟਰ ਸੀ ਉਹਨੂੰ ਮੂਰਲਾ ਘੋੜਾ ਬਣਾਇਆ ਔਰ ਉਹਦੇ ਪਿੱਛੇ ਨੈਸ਼ਨਲ ਕਾਨਫਰੰਸ ਕਾਂਗਰਸ ਦੂਜੇ ਖਰੀਦ ਕੇ ਅਗਲੇ 2 ਮਹੀਨੇ 'ਚ ਉਹਨਾਂ ਨੇ ਇੱਕ ਸਿਆਸੀ ਪਾਰਟੀ ਖੜੀ ਕਰ ਦੇਣੀ ਹੈ। ਉਹਨਾਂ ਨੇ ਕਹਿਣਾ ਜੀ ਸਾਨੂੰ ਬਹੁਤ ਵੈਲਕਮ ਹੈ ਯੂਨੀਅਨ ਟੈਰੀਟਰੀ ਔਰ ਚੋਣਾਂ ਕਰਵਾਓ। ਔਰ ਜਿਵੇਂ ਪਹਿਲਾਂ ਵੀ 70-72 ਸਾਲ ਇਹ ਕਸ਼ਮੀਰ ਨੂੰ ਗਵਰਨ ਉੱਤੋਂ ਹੀ ਕਰਦੇ ਰਹੇ ਨੇ, ਲੇਕਿਨ ਹੁਣ ਨਿਸੰਗ ਹੋ ਕੇ ਸਾਰੇ ਉਹਨਾਂ ਦੇ ਕਾਨੂੰਨ ਵੀ ਬਦਲ ਦੇਣਗੇ, ਉਹਨਾਂ ਨੂੰ ਹਿੰਦੂਆਈਜ਼ ਕਰਕੇ। ਔਰ ਜਿਹੜੇ CAA ਦੇ ਥੱਲੇ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਹਿੰਦੂਆਂ ਨੂੰ ਦੇ ਰਹੇ ਨੇ ਉਹਨਾਂ ਨੂੰ ਲਿਜਾ ਕੇ ਉੱਥੇ ਵਸਾਣਗੇ। ਆਲਰੇਡੀ ਕੱਲ੍ਹ ਕਸ਼ਮੀਰੀ ਪੰਡਤਾਂ ਦੀ ਆਰਗੇਨਾਈਜੇਸ਼ਨ ਕਸ਼ਮੀਰ ਪੰਨੂਨ ਨੇ ਮੰਗ ਕੀਤੀ ਸੀ ਕਿ ਹੁਣ ਟਾਈਮ ਆ ਗਿਆ, ਹੁਣ ਸੈਂਟਰ ਦੇ ਕੋਲ ਕੰਟਰੋਲ ਹੈ, ਹੁਣ ਕੋਈ ਜ਼ਮੀਨ ਦਾ ਰੌਲਾ ਨਹੀਂ ਹੈ, ਕੋਈ ਆਰਟੀਕਲ 370 ਨਹੀਂ ਹੈ ਤੇ 3 ਲੱਖ ਕਸ਼ਮੀਰੀਆਂ ਦੇ ਲਈ ਕਸ਼ਮੀਰੀ ਪੰਡਤਾਂ ਦੇ ਲਈ ਜਿਹੜਾ ਹੋਮਲੈਂਡ ਹੈ ਉੱਥੇ ਬਣਾਇਆ ਜਾਏ। ਸੋ ਜ਼ਾਹਰ ਹੈ CAA ਵਾਲੇ ਵੀ ਉੱਥੇ ਵਸਾਣਗੇ, ਕਸ਼ਮੀਰੀ ਪੰਡਤ ਵੀ ਆਣਗੇ ਔਰ ਜੋ ਹਾਲਾਤ ਉੱਥੇ ਇਕਨੋਮੀ ਦੇ ਪੈਦਾ ਕਰ ਦਿੱਤੇ ਨੇ, ਜੇ ਇੰਡਸਟਰੀ ਦਾ ਇਹ ਹਾਲ ਹੈ ਤੇ ਜਿਹੜੇ ਕਸ਼ਮੀਰੀ ਬੱਚੇ ਬੱਚੀਆਂ ਨੇ ਉਹ ਰੁਜ਼ਗਾਰ ਦੀ ਤਲਾਸ਼ 'ਚ ਉੱਥੋਂ ਨਿਕਲਣਗੇ।
ਔਰ ਜ਼ਾਹਰ ਹੈ ਕਿ ਕੋਈ ਹੁਣ ਉਹਨਾਂ ਦਾ ਵਾਲੀ ਵਾਰਸ ਨਹੀਂ ਹੋਏਗਾ। ਭਾਰਤ ਭਰ ਦੇ ਵਿੱਚ ਵੀ ਨਫ਼ਰਤ ਹੈ, ਉਹਨਾਂ ਨੂੰ ਵੀ ਜਿਪਸੀ ਬਣਾ ਦੇਣਗੇ ਜਿਵੇਂ ਬਾਕੀ ਮੁਸਲਮਾਨਾਂ ਦੇ ਨਾਲ ਹੈ। ਸੋ ਇਹ ਗਰਾਊਂਡ ਦੀ ਰਿਐਲਿਟੀ ਹੈ। ਇਸ ਨੂੰ ਕੋਈ ਡੈਮੋਕ੍ਰੇਸੀ ਦੇ ਨਾਂ ਥੱਲੇ ਕਹਿ ਕੇ ਜੀ ਜੋ ਵੀ ਹੋ ਰਿਹਾ ਜਮਹੂਰੀਅਤ ਨਾਲ ਹੋ ਰਿਹਾ, ਪਰ ਇੱਕ ਗੱਲ ਯਾਦ ਰਹੇ, ਦੁਨੀਆ 'ਚ ਸਾਰੇ ਨਾਜਾਇਜ਼ ਕੰਮ ਜਾਇਜ਼ ਤਰੀਕੇ ਨਾਲ ਹੁੰਦੇ ਨੇ, ਕਾਨੂੰਨਨ ਹੁੰਦੇ ਨੇ। ਉਹੀ ਕਾਨੂੰਨ ਸ਼ੁਰੂਆਤ ਉੱਥੋਂ ਹੀ ਹੁੰਦੀ ਆ, ਸ਼ੁਰੂਆਤ ਉੱਥੋਂ ਹੀ ਹੁੰਦੀ ਹੈ। ਸੋ ਤੁਸੀਂ ਮੈਸੇजेस ਜੀ ਜ਼ਰੂਰ। ਸਭ ਜਿਹੜੇ ਮੈਂ YouTube ਤੇ ਦੇਖ ਰਿਹਾ ਸੀ, ਐਮ ਇਰਫਾਨ ਦਾ ਮੈਸੇਜ ਆਇਆ ਹੈਗਾ। ਉਹ ਅਸਲਾਮ ਵਾਲੇਕੁਮ ਕਹਿੰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਮੈਂ ਇਰਫਾਨ ਸਾਊਦੀ ਅਰੇਬੀਆ ਤੋਂ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਹ ਮੈਂ ਦੇਖ ਰਿਹਾ। ਤੇ ਜਾਵੇਦ ਖਾਨ ਜੀ ਕਹਿੰਦੇ ਆ ਸਰਦਾਰ ਜੀ ਗ੍ਰੇਟ। ਸੈਫ ਸਨਾਨੀ ਨੂੰ ਅਸੀਂ ਧੰਨਵਾਦ ਕਰਦੇ ਹਾਂ ਮੈਸੇਜ ਦਾ। ਤੇ ਸੁਰਿੰਦਰ ਸਿੰਘ ਫਤਿਹ ਲਿਖਦੇ ਆ, ਫਤਿਹ ਅਰਜ਼ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੇਮਸ ਮਾਈਕਲ ਖਾਲਿਸਤਾਨ ਜ਼ਿੰਦਾਬਾਦ। ਜ਼ਮਾਨ ਵੜੈਚ ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਬਲਵਿੰਦਰ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ। ਬਲਵਿੰਦਰ ਸਿੰਘ ਲਿਖਦੇ ਆ ਅੱਤ ਅਤੇ ਰੱਬ ਦਾ ਹਮੇਸ਼ਾ ਵੈਰ ਹੁੰਦਾ। ਬੜੀ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ। ਹਾਂ, ਇਹ ਪੰਜਾਬੀ ਦਾ ਬੜਾ ਮਸ਼ਹੂਰ ਅਖਾਣ ਹੈ ਜੀ। ਤੇ ਜ਼ਹੀਰ ਖਾਨ ਜੀ ਲਿਖਦੇ ਆ ਦ ਬੈਸਟ ਪ੍ਰੋਗਰਾਮ ਆਈ ਹੈਵ ਐਵਰ ਵਾਚਡ। ਬਹੁਤ ਬਹੁਤ ਸ਼ੁਕਰੀਆ ਜ਼ਹੀਰ ਖਾਨ ਜੀ। ਮੁਸ਼ਤਾਕ ਅਹਿਮਦ ਕਹਿੰਦੇ ਆ ਡਾਕਟਰ ਸਾਹਿਬ ਲਵ ਯੂ ਸੋ ਮਚ, ਇਨਸ਼ਾਅੱਲਾ ਖਾਲਿਸਤਾਨ ਬਣ ਕੇ ਰਹੇਗਾ। ਤੇ ਡਾਕਟਰ ਸਾਹਿਬ ਤੁਸੀਂ ਸੱਚੇ ਇਨਸਾਨ ਹੋ ਤੇ ਸੱਚੀ ਗੱਲ ਕਰਦੇ ਹੋ। ਮੁਸ਼ਤਾਕ ਅਹਿਮਦ ਜੀ ਬਹੁਤ ਬਹੁਤ ਸ਼ੁਕਰੀਆ। ਕੋਸ਼ਿਸ਼ ਕਰੀਦਾ ਕਿ ਕਦਮ ਸੱਚ ਦੀ ਧਰਾਤਲ ਤੇ ਹੀ ਹੋਣ ਔਰ ਸੱਚ ਵਾਲੀ ਵਧਣ। ਬਾਕੀ ਇਹ ਰੱਬ ਦੀ ਮਿਹਰ ਦੇ ਨਾਲ ਹੀ ਪੋਸੀਬਲ ਹੁੰਦਾ ਜੀ। ਬਲਵਿੰਦਰ ਸਿੰਘ ਜੀ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ। ਤੇ ਜ਼ਹੀਰ ਖਾਨ ਜੀ ਲਿਖਦੇ ਆ ਸਿਸਟਰ ਐਂਡ ਬ੍ਰਦਰ ਅਮਰਜੀਤ ਸਿੰਘ ਡੋਂਟ ਲੈਟ ਡਾਊਨ ਖਾਲਿਸਤਾਨ ਮੂਵਮੈਂਟ ਡਿਸਕਸ ਐਵਰੀ ਡੇ ਸਮਥਿੰਗ। ਦੇਖੋ ਸਾਡਾ ਤਾਂ ਅੰਦਰ ਜਾਣ ਵਾਲਾ ਸਾਹ ਵੀ ਤੇ ਬਾਹਰ ਆਉਣ ਵਾਲਾ ਸਾਹ ਵੀ ਇਸ ਨਾਲ ਜੁੜਿਆ ਹੋਇਆ ਹੈ, ਕਿਉਂਕਿ ਇਸ ਦੇ ਨਾਲ ਹੀ ਸਿੱਖ ਕੌਮ ਦੀ ਡੈਸਟਨੀ ਮੁਸਤਕਬਲ ਜੁੜਿਆ ਹੈ। ਜੀ ਬਿਲकुल। अली अमीन ग्रेट डॉक्टर साहब। तैमूर मलिक सर कभी आप मिलांगे? नहीं, मलंगी डाकू और निज़ाम लोहार पर भी बात करें। ये भी ਜਿਹੜੇ ਨੇ ਉਹ ਬਹਾਦਰ ਹੋਏ ਨੇ ਪੰਜਾਬ ਦੀ ਧਰਤੀ। ਬੇਸ਼ੱਕ ਉਹਨਾਂ ਨਾਲ ਲਫ਼ਜ਼ ਕੋਈ ਜੱਗਾ ਡਾਕੂ ਲਾ ਦੇ ਜਾਂ ਕੋਈ ਹੋਰ ਲਾ ਦੇ, ਦੁੱਲਾ ਪੱਟੀ, ਔਰ ਇਹ ਸਾਰੇ ਇਸ ਬਾਰੇ ਮਸ਼ਹੂਰ ਸੀ ਕਿ ਵੀ ਰਾਤ ਨੂੰ ਰਾਜ ਮਲੰਗੀ ਦਾ ਤੇ ਦਿਨੇ ਰਾਜ ਫਰੰਗੀ ਦਾ। ਹਾਂ, ਮਲੰਗੀ ਇੱਕ ਬਹੁਤ ਬਹਾਦਰ ਯੋਧਾ ਹੋਇਆ। ਇਹ ਸਾਰੇ ਸਾਡੇ ਰੋਬਨ ਹੁੱਡ ਨੇ ਸਾਡੇ ਉਸ ਲੈਂਡ ਦੇ। ਮੈਂ ਜ਼ਰੂਰ ਕਿਸੇ ਵੇਲੇ ਗੱਲਬਾਤ ਕਰਾਂਗਾ ਜੀ। ਮੁਹੰਮਦ ਚੌਧਰੀ ਲਿਖਦੇ ਆ ਡਾਕਟਰ ਸਾਹਿਬ ਸਲਾਮ, ਟੁਡੇ ਸਿਸਟਰ ਨੀਲਮ ਕੌਰ ਇਜ਼ ਨਾਟ ਇਨ ਦ ਪ੍ਰੋਗਰਾਮ। ਅੱਜ ਮੇਰੇ ਨਾਲ ਕੰਮ ਚਲਾ ਲਓ, ਕੋਈ ਨਹੀਂ ਕੱਲ ਨੂੰ ਆ ਜਾਣਗੇ ਉਹ। ਲਿਖਦੇ ਆ ਮਾਈ ਕੁਐਸਚਨ ਇਜ਼ ਵਾਟ ਯੂ ਸੀ ਫਿਊਚਰ ਆਫ ਇੰਡੀਆ। ਖਾਲਿਸਤਾਨ ਜ਼ਿੰਦਾਬਾਦ। ਗॉड ब्लेस यू डॉक्टर साहब। फ्यूचर तो दिल के टुकड़े हज़ार हुए, कोई यहाँ गिरा कोई वहाँ गिरा है। हुण भारत के टुकड़े ये पा दिओ दिल की थां ते। सो यही उहदा हशर होण जा रहा। अरशद राजा लिखदे आ डॉक्टर साहब ते अमरवीर सरदा खुश रहो। एहसान खान लिखदे आ डॉक्टर साहब यू हैव सुपर्ब नॉलेज ऑन सब कॉन्टिनेंट। माई क्वेश्चन इज जैन मत इज हिंदू और दे आर रिलीजन ऑफ देयर ओन। एहसान खान जी ਜਿਹੜੇ ਜੈਨ ਮਤ ਨੂੰ ਸ਼ੁਰੂ ਕਰਨ ਵਾਲੇ ਮਹਾਵੀਰ ਸੀ, ਇਨੀਸ਼ੀਅਲੀ ਤਾਂ ਉਹਨਾਂ ਦਾ ਚੈਲੰਜ ਬ੍ਰਹਮਨਿਜ਼ਮ ਨੂੰ ਸੀ ਔਰ ਟਾਈਮ ਫਰੇਮ ਵੀ ਮਹਾਵੀਰ ਔਰ ਗੌਤਮ ਬੁੱਧ ਆਲਮੋਸਟ ਸਿਮਿਲਰ ਹੈ। ਔਰ ਇਹ ਧਰਮਾਂ ਦੀ ਦੁਨੀਆ 'ਚ ਡਿਬੇਟ ਵੀ ਹੁੰਦੀ ਹੈ ਕਿ ਮਹਾਵੀਰ ਦੇ ਆਈਡੀਆਜ਼ ਨੂੰ ਬੁੱਧ ਨੇ ਲਿਆ ਜਾਂ ਬੁੱਧ ਦੇ ਆਈਡੀਆਜ਼ ਨੂੰ ਮਹਾਵੀਰ ਨੇ ਲਿਆ। ਲੇਕਿਨ ਬੁੱਧ ਧਰਮ ਇਸ ਲਈ ਵੀ ਬਚ ਗਿਆ, ਭਾਰਤ 'ਚ ਤਾਂ ਨਹੀਂ ਪਰ ਦੂਜੀਆਂ ਥਾਵਾਂ ਤੇ, ਕਿ ਬੁੱਧ ਨੇ ਜਿਹੜੇ ਆਪਣੇ ਪ੍ਰਚਾਰ ਲਈ ਲੈਂਗੁਏਜ ਯੂਜ਼ ਕੀਤੀ ਉਹ ਪਾਲੀ ਡਾਇਲੈਕਟ ਸੀ। ਉਹਨੇ ਸੰਸਕ੍ਰਿਤ ਦਾ ਖਹਿੜਾ ਛੱਡਿਆ ਜੀ। ਲੇਕਿਨ ਮਹਾਵੀਰ ਜਿਹੜੇ ਨੇ ਉਹਨਾਂ ਨੇ ਸੰਸਕ੍ਰਿਤ ਨੂੰ ਚੁਣਿਆ। ਸੋ ਇਹਦੇ ਬਾਵਜੂਦ ਕਿ ਜੈਨ ਮਤ ਦਾ ਓਰੀਜਨ ਆਪੋਜੀਸ਼ਨ ਟੂ ਬ੍ਰਹਮਨਿਜ਼ਮ ਹੋਇਆ, ਪਰ ਓਵਰ ਏ ਪੀਰੀਅਡ ਆਫ ਟਾਈਮ ਜੈਨ ਮਤ ਜਿਹੜਾ ਹੌਲੀ ਹੌਲੀ ਅਬਜ਼ੌਰਵ ਹੁੰਦਾ ਚਲਾ ਗਿਆ ਹਿੰਦੂਇਜ਼ਮ 'ਚ। ਹੁਣ ਵੀ ਇੰਡੀਅਨ ਸੁਪਰੀਮ ਕੋਰਟ ਨੇ ਜੈਨ ਮਤ ਨੂੰ ਐਜ਼ ਏ ਮਾਈਨੋਰਿਟੀ ਰਿਲੀਜਨ ਮੰਨਿਆ ਹੋਇਆ। ਪਰ ਈਵਨ ਬੀਜੇਪੀ ਦੇ ਵਿੱਚ ਵੀ ਬਹੁਤ ਸਾਰੇ ਤੁਸੀਂ ਲਾਸਟ ਨੇਮ ਜੈਨ ਦੇਖੋਗੇ ਤੇ ਉਹ ਹੁਣ ਇਹਨਾਂ ਦੇ ਹੀ ਫੁੱਟ ਸ਼ੋਲਜਰ ਬਣੇ ਹੋਏ ਨੇ। ਸੋ ਇਹਨੇ ਵੇ ਜੈਨ ਮਤ ਦੀ ਕੰਪਲੀਟ ਐਸਿਮੀਲੇਸ਼ਨ ਹੋ ਗਈ। ਇਹਦੇ ਬਾਵਜੂਦ
ਕਿ ਉਹਦਾ ਬਰਥ ਜਿਹੜਾ ਹੈ ਉਹ ਐਜ਼ ਏ ਚੈਲੰਜ ਟੂ ਬ੍ਰਾਹਮਣਿਜ਼ਮ ਸੀ ਔਰ ਹਿੰਦੂਇਜ਼ਮ ਸੀ। ਜੀ ਸਭ ਅਬਦੁਲ ਖਾਨ ਤੇ ਖਾਨ ਬਨਾਰਸ ਸਾਡਾ ਸਵਾਗਤ ਕਰਦੇ ਆ, ਬਹੁਤ ਬਹੁਤ ਧੰਨਵਾਦ। Sohail Bhatt ਲਿਖਦੇ ਆ, ਡਾਕਟਰ ਸਾਹਿਬ my gratitude and appreciation for solidarity Sikhs have shown by outstanding with the Muslims victims of Hindutva thuggery in India. Undoubtedly it's an act of customary Sikh bravery. ਬਹੁਤ ਬਹੁਤ ਸ਼ੁਕਰੀਆ ਸੁਹੇਲ ਭੱਟ ਜੀ। ਮੈਂ ਇੱਕ ਮੈਸੇਜ ਡੈਨੀਅਲ ਚੀਮਾ ਜੀ ਦਾ ਪੜ੍ਹ ਕੇ ਫਿਰ ਅੱਜ ਦੇ ਵਿਚਾਰ ਵੱਲ ਜਾਂਦਾ। ਅੱਜ ਅਸੀਂ ਇਹਨੂੰ ਇੱਕੋ ਹੀ ਸੈਗਮੈਂਟ ਕਰਾਂਗੇ ਜੀ। ਇਹਨਾਂ ਦੀ ਇੱਕ ਲਿਖਤ ਵੀ ਆਈ ਹੈ ਸਾਡੇ YouTube ਦੇ ਥੱਲੇ, ਮੈਸੇਜ ਸੀ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। The Punjabis and Pashtuns are brave people who defend the innocent from outsiders trying to take their independence away. ਸੋ ਜ਼ਾਹਰਾ ਤੌਰ ਤੇ ਇਹਨਾਂ ਦਾ ਕਾਫੀ ਡੀਟੇਲਡ ਮੈਸੇਜ ਸੀ, ਸੋ ਅਸੀਂ ਉਹਨੂੰ ਜ਼ਰੂਰ ਡਿਸਕਸ ਵੀ ਕਰਾਂਗੇ। ਸੋ ਮੇਰਾ ਖਿਆਲ ਹੈ ਕਿ ਵੀ ਜੀ ਬਾਕੀਆਂ ਤੋਂ ਮਾਫੀ ਚਾਹੁੰਦੇ ਹਾਂ, ਥੋੜਾ ਜਿਹਾ ਸਮੇਂ ਦੀ ਇਜਾਜ਼ਤ ਕਰਕੇ, ਸਮੇਂ ਦੀ ਘਾਟ ਕਰਕੇ ਨਹੀਂ ਮੈਸੇਜ ਪੜ੍ਹ ਸਕਦੇ। ਜੀ ਡਾਕਟਰ ਸਾਹਿਬ ਜਿਹੜਾ ਅੱਜ ਦਾ ਵਿਚਾਰ ਹੈ ਜ਼ਰੂਰ ਉਹ ਡਿਸਕਸ ਕਰੀਏ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਹੈ। ਦੇਖੋ ਥਰਸਡੇ ਦੇ ਪ੍ਰੋਗਰਾਮ 'ਚ ਅਸੀਂ ਉਹ ਭਗਤਾਂ ਦਾ ਕਲਾਮ ਬਾਣੀ, ਕਿਉਂਕਿ 15 ਭਗਤ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਔਰ ਅੱਜ ਅਸੀਂ ਉਸ ਦੀ ਵਿਚਾਰ ਕਰਦੇ। ਪਿਛਲੇ 3 ਹਫ਼ਤੇ ਅਸੀਂ ਭਗਤ ਭੀਖਨ ਜੀ ਜਿਨ੍ਹਾਂ ਦੇ 3 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨੇ ਉਹਨਾਂ ਦੀ ਵਿਚਾਰ ਕੀਤੀ ਹੈ ਔਰ ਅੱਜ ਅਸੀਂ ਉਹ ਭਗਤ ਜਨ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਬਾਣੀ ਭਗਤਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ 'ਚ ਹੈ, ਭਗਤ ਕਬੀਰ ਜੀ। ਉਹਨਾਂ ਦੇ 227 ਪਦੇ ਨੇ ਜਿਹੜੇ ਕਿ 17 ਰਾਗਾਂ ਦੇ ਵਿੱਚ ਹੈ ਔਰ 237 ਸ਼ਲੋਕ ਨੇ। ਸੋ ਜ਼ਾਹਰ ਹੈ ਕਿ ਭਗਤ ਕਬੀਰ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਲਈ ਔਰ ਕੰਟੀਨਿਊ ਹੁੰਦੇ ਆ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਔਰ ਜਿਵੇਂ ਮੈਂ ਦੱਸਿਆ ਕਿ 17 ਰਾਗਾਂ ਦੇ ਵਿੱਚ ਉਹਨਾਂ ਦੇ ਪਦੇ ਨੇ। ਔਰ ਇਹ ਜਿਹੜਾ ਸ਼ਬਦ ਅੱਜ ਅਸੀਂ ਪਹਿਲਾ ਉਹਨਾਂ ਦਾ ਵਿਚਾਰ ਅਧੀਨ ਲਿਆਂਦਾ ਹੈ, ਸ੍ਰੀ ਰਾਗ ਕਬੀਰ ਜੀਓ ਕਾ। ਔਰ ਕਿਉਂਕਿ ਸ੍ਰੀ ਰਾਗ ਹੈ ਗੁਰਬਾਣੀ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਰਾਗਾਂ ਦੇ ਵਿੱਚ ਮਿਊਜ਼ੀਕਲ ਨੋਟਸ 31 ਰਾਗ ਨੇ ਜਿਨ੍ਹਾਂ ਦੇ ਹੈਡਿੰਗਸ ਦੇ ਥੱਲੇ ਸਾਰੀ ਬਾਣੀ ਦਰਜ ਹੈ। ਔਰ ਇਹ ਵੀ ਇਹਦੇ 'ਚ ਹਦਾਇਤ ਹੁੰਦੀ ਹੈ ਜਦੋਂ ਰਾਗ ਦੇ ਨਾਲ ਘਰ ਲਿਖਿਆ ਹੁੰਦਾ ਉਹ ਤਾਲ ਹੈ, ਤੇ ਕਈ ਵਾਰ ਈਵਨ ਸੁਰ ਜਾਂ ਧੁਨੀ ਵੀ ਲਿਖੀ ਹੁੰਦੀ ਹੈ। ਜਿਵੇਂ ਕਬੀਰ ਜੀ ਦੇ ਇਸ ਸ਼ਬਦ ਦੇ ਉੱਤੇ ਗੁਰੂ ਅਰਜਨ ਸਾਹਿਬ ਨੇ ਲਿਖਿਆ ਏਕ ਸਵਾਨ ਕਹਿ ਘਰ ਗਾਵਣਾ। ਹੁਣ ਏਕ ਸਵਾਨ ਕੀ ਹੈ? ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਅੰਗ 25 ਦੇ ਉੱਤੇ ਹੈ ਸ੍ਰੀ ਰਾਗ 'ਚ, ਘਰ ਚੌਥਾ ਹੈ, ਏਕ ਸਵਾਨ ਦੋਏ ਸਵਾਣੀ ਨਾਲ ਭਲਕੇ ਭੌਂਕੇ ਸਦਾ ਬਿਆਰ। ਹੁਣ ਇਹ ਵੀ ਸ੍ਰੀ ਰਾਗ 'ਚ ਹੈ ਔਰ ਇਹ ਤਾਕੀਦ ਕੀਤੀ ਹੈ ਗੁਰੂ ਅਰਜਨ ਸਾਹਿਬ ਨੇ ਕਿ ਜਦੋਂ ਕਬੀਰ ਸਾਹਿਬ ਦਾ ਇਹ ਸ਼ਬਦ ਗਾਉਣਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਇਹ ਸਵਾਨ ਦੋਏ ਸਵਾਣੀ, ਉਸ ਤਰਜ਼ ਦੇ ਉੱਤੇ ਇਸ ਨੂੰ ਗਾਣਾ। ਸੋ ਇਹ ਸ਼ਬਦ ਹੈ ਔਰ ਇਸ ਸ਼ਬਦ ਦੇ ਵਿੱਚ 2 ਰਹਾਓ ਨੇ। ਜਿਵੇਂ ਰਹਾਓ ਦੀ ਤੁਕ ਜਿਹੜੀ ਹੈ ਉਹ ਸੈਂਟਰਲ ਆਈਡੀਆ ਹੁੰਦਾ ਹੈ, ਜਦੋਂ 2 ਰਹਾਓ ਹੁੰਦੇ ਨੇ ਕਈ ਵਾਰੀ 2 ਆਈਡੀਆਜ਼ ਪੈਰਲਲ ਰਨ ਕਰ ਰਹੇ ਹੁੰਦੇ ਨੇ ਔਰ ਕਈ ਵਾਰੀ ਇੱਕ ਰਹਾਓ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਹੈ, ਦੂਸਰੇ ਰਹਾਓ ਦੇ ਵਿੱਚ ਜਵਾਬ ਦਿੱਤਾ ਜਾਂਦਾ ਹੈ। ਹੁਣ ਇਹਦੇ 'ਚ ਪਹਿਲੇ ਰਹਾਓ ਦੇ ਵਿੱਚ ਸਵਾਲ ਹੈ ਔਰ ਇਹ ਰਹਾਓ ਹੈ, ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਇਆ ਹੈ ਮਾਇਆ। ਕਿ ਵੀ ਦੁਨੀਆ ਨੇ ਇਸ ਕਿਸਮ ਦੀ ਇਹ ਸਾਰੀ ਜਿਹੜੀ ਹੈ ਉਹ ਭਰਮ ਦੀ ਗੱਲ ਸਾਡੇ ਅੰਦਰ ਭਰੀ ਹੋਈ ਹੈ ਜੋ 4 ਚਫੇਰੇ ਹੈ, ਤੇ ਕਿਵੇਂ ਸਾਨੂੰ ਸਮਝ ਆਏ ਕਿ ਸਾਨੂੰ ਮਾਇਆ ਨੇ ਡਸ ਲਿਆ ਕਿ ਮੋਇਆ ਹੋਇਆ। ਔਰ ਦੂਸਰੇ ਰਹਾਓ ਦੇ ਵਿੱਚ ਜਿਹੜਾ ਕਲੋਜ਼ਿੰਗ ਸੀ ਇਸ ਦਾ ਜਵਾਬ ਹੈ, ਇਤ ਸੰਗਤ ਨਾ ਹੀ ਮਰਨਾ ਹੁਕਮ ਪਛਾਣ ਤਾਂ ਖਸਮੈ ਮਿਲਣਾ ਰਹਾਓ। ਕਿ ਭਾਈ ਦੁਰਾਚਾਰੀਆਂ ਦੀ ਸੰਗਤ ਦੇ ਵਿੱਚ, ਵਿਭਚਾਰੀਆਂ ਦੀ ਸੰਗਤ ਦੇ ਵਿੱਚ, ਬਕਾਰੀਆਂ ਦੀ ਸੰਗਤ ਦੇ ਵਿੱਚ ਰਹਿ ਕੇ ਨਹੀਂ ਮਰਨਾ ਹੈ, ਹੁਕਮ ਪਛਾਣ ਤਾਂ ਖਸਮੈ ਮਿਲਣਾ। ਇਹ ਜਵਾਬ ਹੈ ਕਿ ਉਸ ਦੇ ਹੁਕਮ ਨੂੰ ਪਛਾਣਨਾ, ਰੱਬ ਦੇ ਹੁਕਮ 'ਚ ਜੇ ਰਹੀਏ ਫਿਰ ਖਸਮ ਮਿਲਦਾ, ਫਿਰ ਮਾਲਕ ਮਿਲਦਾ, ਫਿਰ ਮੌਲਾ ਅੱਲਾਹ ਤਾਲਾ ਮਿਲਦਾ। ਔਰ ਇਹ ਬਿਗਨਿੰਗ ਸੀ ਇੱਕ ਸਵਾਨ ਕਹਿ ਘਰ ਗਾਵਣਾ। ਹੁਣ ਇਹਦੇ 'ਚ ਬੜੀ ਖੂਬਸੂਰਤ ਗੱਲ ਹੈ, ਅਸੀਂ ਵੀ ਸਾਰੇ ਬੱਚਿਆਂ ਦੇ ਬਰਥਡੇ ਮਨਾਉਂਦੇ, ਸੈਲੀਬ੍ਰੇਟ ਕਰਦੇ। ਹੁਣ ਕਬੀਰ ਸਾਹਿਬ ਇੱਥੇ ਜਿਹੜੇ ਸਾਡੀ ਥਿੰਕਿੰਗ ਨੂੰ ਪੋਰਕ ਕਰਦੇ ਨੇ, ਠੋਕਦੇ ਨੇ, ਇਸ ਨਾਲ ਕਰਦੇ ਨੇ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੂ ਨ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਦਕ ਲਾਡ ਤਰ ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ।
ਕਿ ਵੀ ਜਿਉਂ-ਜਿਉਂ ਬੱਚਾ ਵੱਡਾ ਹੋ ਰਿਹਾ ਹੈ, ਜਨਨੀ ਜਾਣਤ, ਮਾਂ ਸਮਝਦੀ ਹੈ ਸੁਤ ਵੱਡਾ ਹੋਤਾ ਹੈ, ਮੇਰਾ ਪੁੱਤ ਧੀ ਵੱਡੇ ਹੋ ਰਹੇ ਨੇ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਤ ਘਟਤ ਹੈ। ਇਹ ਕਿਉਂ ਨਹੀਂ ਕਿਸੇ ਨੂੰ ਸਮਝ ਆਉਂਦੀ ਕਿ ਉਮਰ ਘਟ ਰਹੀ ਹੈ, ਵੱਧ ਨਹੀਂ ਰਹੀ। ਐਸਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡਤ। ਹੁਣ ਮਾਂ ਜਿਹੜੀ ਹੈ ਮੇਰਾ ਮੇਰਾ ਕਰਕੇ ਜਿੰਨਾ ਲਾਡ ਕਰਦੀ ਹੈ, ਪਰ ਇਧਰ ਜਮਰਾਜ ਜਿਹੜਾ ਐਂਜਲ ਆਫ ਡੈਥ ਹੈ ਉਹ ਹੱਸ ਰਿਹਾ, ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਰਾ। ਦੁਨੀਆ ਐਸੇ ਭੁਲੇਖੇ ਚ ਪਈ ਹੈ, ਕੈਸੇ ਬੂਝੇ ਜਬ ਮੋਇਆ ਹੈ ਮਾਇਆ, ਮਾਇਆ ਨੇ ਮੋਇਆ ਹੋਇਆ। ਕਹਿਤ ਕਬੀਰ ਛੋੜ ਬਿਖਿਆਰਸ, ਇਤ ਸੰਗਤ ਨੇਚੋ ਮਰਨਾ, ਰਮਈਆ ਜਪੋ ਪ੍ਰਾਣੀ, ਅਨਤ ਜੀਵਨ ਬਾਣੀ, ਇਨ ਬਿਦ ਭਵ ਸਾਗਰ ਤਰਨ। ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਿ ਇਹ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਨਾ, ਇਹਨੂੰ ਛੱਡ। ਜੇ ਤੂੰ ਇਹਦੇ 'ਚ ਰਹੇਗਾ ਤਾਂ ਤੇਰੀ ਨਿਸ਼ਚੈਵਾਚਕ ਮੌਤ ਹੋਏਗੀ, ਕਿ ਤੇਰੇ ਅੰਦਰ ਤੇਰੀ ਜ਼ਮੀਰ, ਤੇਰੀ ਟਰੂਥ ਜਿਹੜੀ ਰੱਬ ਦੇ ਨਾਲ ਮਿਲਾਉਂਦੀ ਹੈ ਉਹ ਕਦੇ ਜਾਗੇਗੀ ਨਹੀਂ। ਕਿ ਉਸ ਸੋਹਣੇ ਰੱਬ ਨੂੰ ਯਾਦ ਕਰ। ਰਮਈਆ ਹੁੰਦਾ ਬਹੁਤ ਸੋਹਣਾ ਖੂਬਸੂਰਤ, ਰਮਈਆ ਜਪੋ ਪ੍ਰਾਣੀ, ਅਨੰਤ ਜੀਵਨ ਬਾਣੀ। ਉਹ ਰੱਬ ਜਿਹੜਾ ਅਟਲ ਹੈ, ਜਿਹੜਾ ਅਨੰਤ ਹੈ, ਇਨ ਬਿਦ ਭਵ ਸਾਗਰ, ਰੱਬ ਦਾ ਸਹਾਰਾ ਲੈ ਕੇ ਹੀ ਅਸੀਂ ਇਸ ਸੰਸਾਰ ਨੂੰ ਜਿਹੜਾ ਅੱਗ ਦਾ ਗੋਲਾ ਹੈ ਇਸ ਨੂੰ ਅਸੀਂ ਕ੍ਰਾਸ ਕਰ ਸਕਦੇ ਹਾਂ। ਜਾ ਤਿਸ ਭਾਵੈ ਤਾਂ ਲਾਗੈ ਭਾਉ, ਭਰਮ ਭੁਲਾਵਾ ਵਿੱਚੋਂ ਜਾਏ, ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਕਿ ਜੇ ਉਹਨੂੰ ਚੰਗਾ ਲੱਗੇ, ਵਾਹਿਗੁਰੂ ਨੂੰ, ਰੱਬ ਨੂੰ, ਅੱਲਾਹ ਤਾਲਾ ਨੂੰ, ਫਿਰ ਹੀ ਉਹਦਾ ਪਿਆਰ, ਭਾਉ ਕਹਿੰਦੇ ਨੇ ਪਿਆਰ ਨੂੰ, ਉਹਦਾ ਪਿਆਰ ਤੁਹਾਡੇ ਅੰਦਰ ਆ ਕੇ ਵਸਦਾ ਹੈ। ਤੇ ਜਦੋਂ ਉਹਦਾ ਪਿਆਰ ਆ ਜਾਂਦਾ ਹੈ, ਭਰਮ ਭੁਲਾਵਾ ਵਿੱਚੋਂ ਜਾਏ, ਹਰ ਕਿਸਮ ਦਾ ਸ਼ੱਕ ਸ਼ੁਬਾ, ਡਾਊਟ ਮਨ ਚੋਂ ਦੌੜ ਜਾਂਦਾ ਹੈ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਔਰ ਜਦੋਂ ਉਹਦਾ ਪਿਆਰ ਅੰਦਰ ਆ ਜਾਂਦਾ ਹੈ, ਮਨੁੱਖ ਸਹਿਜ ਦੇ ਵਿੱਚ ਆ ਜਾਂਦਾ ਹੈ, ਟ੍ਰੈਂਕੁਇਲਿਟੀ 'ਚ ਆ ਜਾਂਦਾ ਹੈ, ਸਟੇਟ ਆਫ ਇਕੁਇਪੋਇਸ 'ਚ ਆ ਜਾਂਦਾ ਹੈ, ਸਟੇਟ ਆਫ ਬਲਿਸ 'ਚ ਆ ਜਾਂਦਾ ਹੈ। ਗਿਆਨ ਮਤ ਜਾ, ਉਹਦੇ ਅੰਦਰ ਟਰੂ ਨੌਲੇਜ, ਟਰੂ ਲਰਨਿੰਗ, ਉਹਦਾ ਇੰਟੈਲੈਕਟ ਸੱਚਮੁੱਚ ਰੱਬ ਦੇ ਪਿਆਰ ਵਾਲਾ ਇੰਟੈਲੈਕਟ ਆਉਂਦਾ। ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਉਹ ਦੁਨੀਆਦਾਰੀ ਤਾਂ ਕਰਦਾ ਹੈ, ਪਰ ਅੰਦਰ ਉਹਦੀ ਲਿਵ ਜਿਹੜੀ ਹੈ, ਉਹਦੀ ਲੌ ਰੱਬ ਦੇ ਨਾਲ ਲੱਗੀ ਹੁੰਦੀ ਹੈ। ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ। ਕਿ ਫਿਰ ਉਹ ਵਿਕਾਰਾਂ ਦੀ ਸੰਗਤ ਵਾਲਿਆਂ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਖਤਮ ਨਹੀਂ ਕਰਦਾ। ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਹੁਕਮੀ ਬੰਦਾ ਬਣਨਾ, ਮੈਂ ਰੱਬ ਦੇ ਨਾਲ ਜੁੜਨਾ, ਖਸਮ ਦੀ ਰਜ਼ਾ ਦੇ ਵਿੱਚ ਰਹਿਣਾ। ਇਹੀ ਜ਼ਿੰਦਗੀ ਨੂੰ ਕਾਮਯਾਬ ਕਰਨ ਦਾ ਨੁਸਖਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਇਸ ਵਕਤ, ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ। ਤੇ ਤੁਸੀਂ ਆਪਣੇ ਜਿਹੜੇ ਰਾਏ ਤੇ ਸੁਝਾਅ ਨੇ ਉਹ ਵੀ ਸਾਨੂੰ sos@tvt4.tv ਤੇ ਸਾਨੂੰ ਭੇਜ ਸਕਦੇ ਹੋ, ਈਮੇਲ ਵੀ ਲਿਖ ਸਕਦੇ ਹੋ, ਤੇ ਨਾਲ ਹੀ ਸੋਸ਼ਲ ਮੀਡੀਆ ਤੇ ਮੈਸੇजेस ਰਾਹੀਂ ਜਾਂ ਲਾਈਵ ਕਮੈਂਟਸ ਦੇ ਰਾਹੀਂ ਵੀ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਦੁਬਾਰਾ ਫੇਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਤੁਸੀਂ TV84 ਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।